ਤੇ ਅਗਲੀ ਗੱਲ ਕਰੀਏ ਜਿਹੜੀ ਇੱਕ ਖਬਰ ਦੀ ਹੋਰ ਦੀ ਖਾਸੀ ਚਰਚਾ ਹੋਈ ਆ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ, ਪੰਜਾਬ ਦੀਆਂ ਖਬਰਾਂ ਦੇ ਲਿਹਾਜ਼ ਦੇ ਨਾਲ ਸ਼ਰਮਾ ਜੀ, ਉਹ ਇਹ ਹੈ ਕਿ ਵਿਜੀਲੈਂਸ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਹੈ। ਇਸ ਰੇਡ ਨੂੰ ਲੈ ਕੇ ਡਰਾਮੇ ਦੇ ਸਵਾਲ ਉੱਠ ਰਹੇ ਨੇ ਜੀ ਹੁਣ। ਦੇਖੋ, ਸ਼ਾਇਦ ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਜੀ ਕਿ ਕੇਂਦਰੀ ਏਜੰਸੀ ਨੇ ਇੱਕ ਸੂਬਾਈ ਏਜੰਸੀ ਦੇ ਉੱਤੇ ਰੇਡ ਕੀਤੀ। ਸਹੀ ਹੈ, ਬਿਲਕੁਲ। ਹੁਣ ਇਹ ਮਾਮਲਾ ਕੀ ਨਿਕਲਦਾ ਜੀ ਕਿ ਕੋਈ ਜੀ ਟੈਕਸ ਦਾ ਮਾਮਲਾ ਹੈ ਜੀ, ਉਹਦਾ ਕੇਸ ਹੈ ਜੀ ਵਿਜੀਲੈਂਸ ਕੋਲ ਜੀ, ਉਹ ਸੈਟਲਮੈਂਟ ਲਈ ਜੀ ਵਿਜੀਲੈਂਸ ਦੇ 2 ਦਲਾਲ ਨੇ ਜੀ, ਵਿਜੀਲੈਂਸ ਦੇ ਇੱਕ ਅਧਿਕਾਰੀ ਦਾ ਰੀਡਰ ਹੈ ਜੀ, ਉਹ ਸੌਦਾ ਉਹਦੇ ਨਾਲ ਕਰਵਾਇਆ ਜਾ ਰਿਹਾ ਜੀ। ਹੋਟਲ 'ਚ ਬੈਠ ਕੇ ਡੀਲ ਸੀ ਜੀ, 20 ਲੱਖ ਦੀ ਗੱਲ ਸੀ ਜੀ, 13 ਲੱਖ ਦੇ ਵਿੱਚ ਗੱਲ ਨਿਬੜ ਗਈ ਜੀ। ਉੱਪਰ ਦੀ ਜਦੋਂ ਦੇਣ ਲੈਣ ਹੋ ਰਿਹਾ ਸੀ ਵਿਜੀਲੈਂਸ ਦੇ ਉੱਤੇ, ਮਤਲਬ ਕਿ ਵਿਜੀਲੈਂਸ ਦਾ ਉਹ ਰੀਡਰ ਵੀ ਸੀਗਾ ਅਧਿਕਾਰੀ ਦਾ ਜੀ, ਤੇ ਉਹ ਦਲਾਲ ਵੀ ਸੀ, ਉਹਨਾਂ ਤੇ ਰੇਡ ਸੀਬੀਆਈ ਦੀ ਪੈ ਗਈ ਜੀ। ਬੰਦੇ ਨਿਕਲ ਕੇ ਭੱਜ ਲਏ ਜੀ, ਇੱਕ ਮੌਕੇ ਤੇ ਫੜ ਲਿਆ ਜੀ, 2 ਜਾ ਕੇ ਅੰਬਾਲੇ ਅੰਬੂਲੇ ਤੋਂ ਫੜ ਲਏ ਜੀ। ਅਧਿਕਾਰੀ ਦਾ ਰੀਡਰ ਫਰਾਰ ਹੈ ਜੀ। ਹੁਣ ਇਹ ਸਾਰੀ ਕਾਰਵਾਈ ਰਾਤ ਦੇ ਹਨੇਰੇ 'ਚ ਹੁੰਦੀ ਆ ਜੀ, ਤੇ ਇਸ ਤੋਂ ਬਾਅਦ ਮਾਮਲਾ ਇਹ ਆਉਂਦਾ ਕਿ ਦਿਨ ਚੜ੍ਹਦੇ ਰੌਲਾ ਪੈ ਜਾਂਦਾ ਜੀ ਕਿ ਰਾਤ ਨੂੰ ਇਹ ਸੀਬੀਆਈ ਤੇ ਵਿਜੀਲੈਂਸ ਦੇ ਦਫ਼ਤਰ ਤੇ ਰੇਡ ਕਰ ਜੀ। ਹੁਣ ਬਈ ਰਾਤ ਨੂੰ ਕੀ ਲੱਭਣ ਗਈ ਸੀਬੀਆਈ ਖੜੇ ਜੀ। ਫਿਰ ਕਹਿੰਦੇ ਵੀ ਨਹੀਂ ਕਿ ਉਹ ਰੀਡਰ ਜਿਹੜਾ 2 ਪਿਓ ਪੁੱਤ ਤਾਂ ਫੜ ਲਏ ਜਾਂ ਇੱਕ ਹੋਰ ਬੰਦਾ ਫੜ ਲਿਆ, 3 ਜਣੇ ਦਾ ਫੜ ਲਏ, ਉਹਦਾ ਪੇਸ਼ ਵੀ ਕਰਕੇ ਹੈ ਨਾ, ਇੱਕ ਹੁੰਦਾ ਜੁਡੀਸ਼ੀਅਲ ਹਿਰਾਸਤ 'ਚ ਭੇਜਤਾ, 2 ਦਾ ਰਿਮਾਂਡ ਵੀ ਲੈ ਲਿਆ, ਪਿਓ ਪੁੱਤ ਦਾ ਰਿਮਾਂਡ ਵੀ ਲੈ ਲਿਆ। ਪਰ ਜਿਹੜਾ ਤੀਜਾ ਰੀਡਰ ਫਰਾਰ ਸੀ, ਕਹਿੰਦੇ ਜੀ ਉਹਨੂੰ ਲੱਭਦੇ ਲੱਭਦੇ ਵਿਜੀਲੈਂਸ ਦੇ ਦਫ਼ਤਰ ਤੱਕ ਚਲੀ ਗਈ ਸੀਬੀਆਈ। ਕਾਰਨ ਕਹਿੰਦੇ ਜੀ ਉਹਦੀ ਰਾਤ ਨੂੰ ਲੋਕੇਸ਼ਨ ਟ੍ਰੇਸ ਹੋ ਗਈ ਸੀ ਤਾਂ ਉੱਥੇ ਸੀ। ਉਹ ਬੰਦੇ ਕਹਿੰਦੇ ਵੀ ਰਾਤ ਨੂੰ ਬੰਦਾ ਦਫ਼ਤਰ ਜਾਊਗਾ। ਸਹੀ ਹੈ ਜੀ। ਤੇ ਕੁਝ ਤਰ੍ਹਾਂ ਕਹਿੰਦੀਆਂ ਹੋ ਸਕਦਾ ਵੀ ਕਾਗਜ਼ ਪੱਤਰ ਇੱਧਰ ਉੱਧਰ ਕਰਨ ਦਾ ਫਿਕਰ ਪੈ ਗਿਆ ਹੋਵੇ ਉਹਨੂੰ, ਕਿ ਮੈਂ ਹੋਰ ਮਾਮਲੇ ਵੀ ਪਏ ਨੇ ਉੱਥੇ, ਹੋਰ ਕੁਝ ਵੀ ਪਿਆ, ਇਸ ਲਈ ਹੋਵੇ ਸੀਬੀਆਈ ਉੱਥੇ ਆ ਗਈ ਜੀ। ਚਲੋ ਰਾਤ ਦਾ ਰੌਲਾ ਦਿਨੇ ਲਗਭਗ ਦੁਪਹਿਰ ਤੱਕ ਪਹਿਲੀ ਮੰਜ਼ਿਲ ਤੇ ਰਹੀ, ਜਿੱਥੇ ਵਿਜੀਲੈਂਸ ਦਾ ਚੀਫ ਵੀ ਬੈਠਦਾ। ਠੀਕ ਹੈ ਜੀ। ਉੱਥੇ ਤੱਕ ਪਹਿਲੀ ਮੰਜ਼ਿਲ ਦੇ ਉੱਤੇ ਖਾਸਾ ਕੁਝ ਕਹਿੰਦੇ ਪੁੱਛ ਗਿੱਛ ਛਾਣਬੀਣ ਜੇ ਉਹ ਸਾਰਾ ਕੁਝ ਹੁੰਦਾ। ਹੁਣ ਵਿਕਰਮ ਮਜੀਠੀਆ ਦੀ ਸੁਣੀਏ ਤਾਂ ਉਹ ਕਹਿੰਦਾ ਰੀਡਰ ਗ੍ਰਿਫਤਾਰ ਹੈ, ਜਾਣ ਕੇ ਅਨਾਉਂਸ ਨਹੀਂ ਕਰ ਰਹੇ। ਠੀਕ ਹੈ। ਮਤਲਬ ਅੱਜ ਕੱਲ੍ਹ ਪੱਤਰਕਾਰਾਂ ਨਾਲੋਂ ਵੱਧ ਖਬਰ ਤਾਂ ਵਿਕਰਮ ਮਜੀਠੀਆ ਕੋਲ ਹੁੰਦੀ ਹੈ। ਸਹੀ ਹੈ। ਤੇ ਇਸ ਲਈ ਉਹ ਤਾਂ ਇਹ ਕਹਿੰਦਾ ਕਿ ਹਾਂ ਵੀ ਕਿ ਇਹਨਾਂ ਦੀ ਗ੍ਰਿਫਤ 'ਚ ਜਾਣ ਕੇ ਜੇ ਦੱਸ ਨਹੀਂ ਰਹੇ। ਠੀਕ ਹੈ। ਪਰ ਸਵਾਲ ਵੱਡਾ ਇਹ ਹੈ ਕਿ ਹੁਣ 2 ਧਿਰਾਂ ਆਮੋ ਸਾਹਮਣੇ ਨੇ। ਬੀਜੇਪੀ ਕਹਿੰਦੀ ਦੇਖ ਲਓ ਵੀ ਇਹਨਾਂ ਦੀ ਵਿਜੀਲੈਂਸ ਭ੍ਰਸ਼ਟ ਹੈ, ਜਿਹਨੂੰ ਇਹਨਾਂ ਨੇ ਚਾਰਜ ਦਿੱਤਾ ਹੋਇਆ ਕਿ ਭ੍ਰਸ਼ਟਾਚਾਰ ਰੋਕਣ ਦਾ, ਉਹਦੇ ਪਰ ਵੀ ਰੇਡਾਂ ਪੈਣ ਲੱਗ ਪਈਆਂ ਜੀ। ਸਹੀ ਹੈ। ਤੇ ਇੱਧਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਜਿਹੜੇ 2 ਬੰਦੇ ਫੜ ਹੋਏ ਨੇ ਉਹ ਤਾਂ ਬੀਜੇਪੀ ਦੇ ਨੇ, ਉਹਦਾ ਸੰਬੰਧ ਮਲੋਟ ਨਾਲ ਹੈ ਜੀ, ਤੇ ਉਹ ਤਾਂ ਜੀ ਯੁਵਾ ਮੋਰਚਾ ਦੇ ਭਾਜਪਾ ਦੇ ਉਹਦੇ ਨੁਮਾਇੰਦਾ ਜੀ ਉਹ ਮੁੰਡਾ ਤਾਂ, ਤੇ ਇਸ ਲਈ ਇਹਨਾਂ ਦਾ ਸੰਘ ਦਾ ਇਹਦਾ ਸੰਘ ਨਾਲ ਸੰਪਰਕ ਹੈ ਜੀ, ਬੀਜੇਪੀ ਨਾਲ ਤਾਲਮੇਲ ਹੈ ਜੀ। ਇਹ ਤਾਂ ਇਹਨਾਂ ਦੇ ਇਹ ਫੜ ਹੋਏ ਨੇ ਜੀ, ਦਲਾਲ ਫੜ ਹੋਏ ਨੇ, ਵਿਜੀਲੈਂਸ ਦਾ ਕੋਈ ਲੈਣਾ ਦੇਣਾ। ਉਹ ਕਹਿੰਦੇ ਵਿਜੀਲੈਂਸ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਕਹਿੰਦੇ ਕਿ ਖਬਰ ਬੜੀ ਕਰਨ ਲਈ ਰੇਡ ਮਾਰੀ ਹੈ ਜੀ ਵਿਜੀਲੈਂਸ ਦੇ ਦਫ਼ਤਰ, ਨਹੀਂ ਤਾਂ ਇਹ ਤਾਂ ਹੋਟਲ ਦੇ ਉੱਤੇ ਇੱਕ 13 ਲੱਖ ਦੇ ਮਾਮਲੇ ਦੀ ਰੇਡ ਸੀ। ਠੀਕ ਹੈ। ਹੁਣ ਇਹ ਆਪਣਾ ਨਰੇਟਿਵ ਸਿਰਜ ਰਹੇ ਨੇ, ਆਪਣਾ ਸਿਰਜ ਰਹੇ ਨੇ, ਪਰ ਸਭ ਨੂੰ ਪਤਾ ਹੈ ਕਿ ਹੁਣ ਏਜੰਸੀਆਂ ਦਾ ਡੇਰਾ ਪੰਜਾਬ ਹੈ ਜੀ। ਬਿਲਕੁਲ। ਤੇ ਇਸ ਤਰੀਕੇ ਨਾਲ ਇਸ ਘਟਨਾ ਨੂੰ ਆਪਣੇ ਤਰੀਕੇ ਨਾਲ ਆਪਣੇ ਬਚਾਅ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਚਰਚਾ ਖੂਬ ਹੈ ਜਨਾਬ। ਕਿਉਂਕਿ ਜੇ ਉਹ ਰੀਡਰ ਦਾ ਵੀ ਮਾਮਲਾ ਹੈ ਤਾਂ ਕੀ ਰੀਡਰ ਆਪਣੇ ਦਮ ਤੇ ਹੀ ਸੌਦੇ ਕਰੀ ਜਾਂਦਾ, ਲੋਕਾਂ ਦੀ ਕੇਸ ਆਪੇ ਨਿਬੜੀ ਜਾਂਦਾ? ਸਹੀ ਹੈ। ਇਹ ਆਪਣੇ ਆਕਾ ਦੇ ਦਮ ਤੇ ਨਿਬੜਦਾ, ਤੇ ਆਕਾ 'ਚ ਇੰਨੀ ਤਾਕਤ ਹੈ ਕਿ ਉਹ ਆਪਣੇ ਚੀਫ ਨੂੰ ਇੱਕ ਪਾਸੇ ਕਰਕੇ ਫੈਸਲੇ ਕਰਦਾ ਹੋਵੇ। ਸਹੀ ਹੈ, ਬਿਲਕੁਲ। ਤੇ ਜੇ ਚੀਫ ਦੀ ਇਨਵੋਲਵਮੈਂਟ ਹੈ ਤਾਂ ਫਿਰ ਡੀਜੀਪੀ ਦੀ ਜਵਾਬਦੇਹੀ ਨਹੀਂ ਜੀ ਬਣਦੀ ਹੈ। ਬਿਲਕੁਲ। ਵਿਭਾਗ ਤਾਂ ਉਹਦੇ ਅਧੀਨ ਆਉਂਦਾ, ਤੇ ਜੇ ਡੀਜੀਪੀ ਤੋਂ ਸਵਾਲ ਬਣਦਾ ਤਾਂ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰਾਲਾ ਤੁਹਾਡੇ ਕੋਲ, ਤੁਹਾਡਾ ਵੀ। ਤੇ ਫਿਰ ਮੁੱਖ ਮੰਤਰੀ ਸਾਹਿਬ ਗਦਾਰ ਲਿਖਿਆ ਸੀ ਜਦੋਂ 6 ਜਣੇ ਗਏ, ਹੁਣ ਆਪਣੇ ਘਰ ਦੇ ਬੂਹੇ ਤੇ ਲਿਖਣ ਦੀ ਹਿੰਮਤ ਹੈ? ਸਹੀ ਹੈ। ਤੁਹਾਡੇ ਵੀ ਘਰੋਂ ਗਿਆ ਬੰਦਾ ਜੀ। ਜਦੋਂ ਗੱਲ ਤੇ ਪ੍ਰੈਸ ਕਾਨਫਰੰਸਾਂ ਕਰਦੇ ਸੀ, ਹੁਣ ਉਹ ਪ੍ਰੈਸ ਕਾਨਫਰੰਸਾਂ ਕਿਉਂ ਨਹੀਂ ਹੋ ਰਹੀਆਂ? ਪੰਜਾਬ 'ਚ ਸਿਆਸੀ 70 ਵਿਸ਼ਾ ਹੋਇਆ, ਮੌਤ ਵਰਗਾ ਸਨਾਟਾ ਹੈ ਹੁਣ ਸਰਕਾਰ ਦੇ ਘਰ 'ਚ। ਸਹੀ ਹੈ। ਹੁਣ ਚੁੱਪ ਵਰਤੀ ਹੋਈ ਹੈ, ਉਹ ਸ਼ਮਸ਼ਾਨ ਘਾਟ ਵਰਗੀ ਚੁੱਪ ਹੈ। ਕਾਰਨ ਕੇਜਰੀਵਾਲ ਵੀ ਹੋਰ ਗੱਲਾਂ ਤੇ ਬੋਲਦਾ, ਮਨੀਸ਼ ਸਿਸੋਦੀਆ ਵੀ ਹੋਰ ਗੱਲਾਂ ਤੇ ਬੋਲ ਰਿਹਾ, ਹੁਣ ਸੀਬੀਆਈ ਈਡੀ ਤੇ ਬੋਲਣ ਦੀ ਵੀ ਹਿੰਮਤ ਨਹੀਂ। ਸੋ ਇਹਦੇ ਅਰਥ ਕੀ ਲਾਉਂਗੇ ਜੀ? ਸਹੀ ਹੈ ਕਿ ਕੀ ਸਰਕਾਰ ਕਿਸੇ ਡਰ 'ਚ ਹੈ
ਕੀ ਫਿਕਰ 'ਚ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਏਜੰਸੀਆਂ ਨੂੰ ਕਲੀਨ ਚਿੱਟ ਮਿਲ ਗਈ ਕਿ ਹਾਂ ਉਹਨਾਂ ਦੀ ਦੁਰਵਰਤੋਂ ਨਹੀਂ ਹੁੰਦੀ। ਜੀ ਸਹੀ ਹੈ। ਪਰ ਜੇ ਉਹਨਾਂ ਦੀ ਦੁਰਵਰਤੋਂ ਹੁੰਦੀ ਹੈ, ਤੁਸੀਂ ਹਮਲਾਵਰ ਹੋ ਕੇ ਉਹਨੂੰ ਸਵਾਲ ਕਿਉਂ ਨਹੀਂ ਕਰ ਪਾ ਰਹੇ? ਤੁਸੀਂ ਬਾਹਰ ਮੀਡੀਆ 'ਚ ਕਿਉਂ ਨਹੀਂ ਆ ਪਾ ਰਹੇ? ਨਾ ਤਾਂ ਦਾਲ 'ਚ ਕਾਲਾ ਹੈ ਕੁਝ, ਤੁਸੀਂ ਉਹ ਕੰਮ, ਕਿਉਂਕਿ ਅੱਜ ਦੀ ਤਰੀਕ 'ਚ ਸਰਕਾਰਾਂ, ਸਿਆਸਤ ਧਿਰਾਂ ਦੇ ਅੰਦਰ ਤੁਸੀਂ ਕਹਿ ਨਹੀਂ ਸਕਦੇ ਕਿ ਭ੍ਰਿਸ਼ਟਾਚਾਰ ਨਹੀਂ ਹੈਗਾ। ਹਾਂ, ਉਹ 10 ਦਾ 100 ਬਣਾ ਸਕਦੇ ਨੇ ਜੀ, ਠੀਕ ਹੈ। ਉਹ ਆਟੇ 'ਚ ਲੂਣ ਤਾਂ ਪੈ ਸਕਦਾ, ਲੂਣ 'ਚ ਆਟਾ ਨਹੀਂ ਪੈਣਾ। ਬਿਲਕੁਲ। ਸੋ ਇਸ ਲਈ ਇਹਨਾਂ ਦੀ ਚੁੱਪ ਸੰਕੇਤ ਕਰਦੀ ਹੈ ਕਿ ਇਹਨਾਂ ਨੂੰ ਡਰ ਹਰੇਕ ਨੂੰ ਆਪਣਾ ਆਪਣਾ ਪੈ ਗਿਆ ਕਿ ਮੇਰੇ ਵੀ ਖੰਭਾਂ ਨੂੰ ਰਬੜ ਨਾ ਪਾ ਦੇਣ, ਜਿੰਨਾ ਮੈਂ ਉੱਡਣਾ ਸੀ ਉੱਡ ਲਿਆ। ਸੋ ਇਸ ਲਈ ਇਹ ਡਰ ਦੇ ਵਿੱਚੋਂ ਇਹ ਚੁੱਪ ਹੈ। ਤੇ ਹੁਣ ਇਹ ਕਹਿ ਰਹੇ ਨੇ ਜੀ ਕਿ ਸੀਬੀਆਈ ਨੇ ਡਰਾਮਾ ਕੀਤਾ, ਖਬਰ ਬਣਾਉਣ ਦੀ ਰੇਡ ਕੀਤੀ ਆ। ਉਹ ਕਹਿੰਦੇ ਨਾ ਜੀ, ਇਹ ਤਾਂ ਫੜੇ ਗਏ, ਸਾਰੇ ਫੜੇ ਜਾਣਗੇ। ਜੀ ਸਹੀ ਹੈ, ਬਿਲਕੁਲ।